ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੋਵਿਡ-19 ਕੰਟੈਕਟ ਟਰੈਕਿੰਗ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਭਈ ਪਿਛਲੇ 2 ਸਾਲਾਂ ਦੇ ਵਿੱਚ ਕੈਲੀਫੋਰਨੀਆ ਨੇ $300 ਮਿਲੀਅਨ ਸਪੈਂਡ ਕੀਤਾ ਹੈਗਾ ਕੰਟੈਕਟ ਟ੍ਰੇਸਿੰਗ ਦੇ ਵਿੱਚ। ਪਰ ਹਜੇ ਵੀ ਕਹਿੰਦੇ ਇਹ ਕਿਸੇ ਤਰੀਕੇ ਦੇ ਨਾਲ ਉਹਦਾ ਪੋਜ਼ੀਟਿਵ ਰਿਜ਼ਲਟ ਨਹੀਂ ਆ ਰਿਹਾ। ਕਹਿੰਦੇ ਜਿਹੜੇ ਬੰਦੇ ਕੋਰੋਨਾ ਨਾਲ ਪੋਜ਼ੀਟਿਵ ਹੋ ਜਾਂਦੇ ਆ, ਉਹ ਕਿਹਨੂੰ ਮਿਲੇ ਆ, ਕਿੱਥੇ ਮਿਲੇ ਆ, ਉਹ ਕਿੱਥੇ-ਕਿੱਥੇ ਰਹਿ ਰਹੇ ਆ। ਟਰੈਕਿੰਗ ਦਾ ਮਤਲਬ ਜਾਂ ਟ੍ਰੇਸਿੰਗ ਦਾ ਮਤਲਬ ਇਹੀ ਹੁੰਦਾ ਆ। ਸੋ ਉਹਦੇ ਨਾਲ ਉਹ ਅਗਾਂਹ ਕੁਆਰੰਟੀਨ ਕਰ ਜਾਣ, ਘਰ 'ਚ ਰਹਿਣ, ਹੋਰ ਲੋਕਾਂ ਨੂੰ ਕੋਰੋਨਾ ਵਾਇਰਸ ਨਾ ਹੋਵੇ। ਪਰ ਈਵਨ ਦੋ ਕਹਿੰਦੇ ਮਿਲੀਅਨਸ ਆਫ ਡਾਲਰ ਸਪੈਂਡ ਕੀਤੇ, ਪਰ ਇਹਦਾ ਕੋਈ ਪੋਜ਼ੀਟਿਵ ਰਿਜ਼ਲਟ ਨਹੀਂ ਨਿਕਲਿਆ। ਤੇ ਹੁਣ ਫੇਰ ਸੌਰੀ ਮੈਂ ਪਹਿਲਾਂ ਕਹਿ ਗਿਆ ਸੀ ਜ਼ਿਆਦਾ ਅਮਾਊਂਟ 38.9 ਮਿਲੀਅਨ ਜਿਹੜੇ ਆ ਉਹ ਉਹਨਾਂ ਨੇ ਹੁਣ ਨੈਕਸਟ ਇਹ ਜਿਹੜਾ ਫਿਸਕਲ ਈਅਰ ਆ ਉਹਦੇ ਲਈ ਰੱਖਿਆ। 258.3 ਮਿਲੀਅਨ ਹੁਣ ਤੱਕ 2 ਸਾਲਾਂ 'ਚ ਉਹ ਸਪੈਂਡ ਕਰ ਚੁੱਕੇ ਹੈਗੇ ਆ। ਹਰਜੋਤ ਸਿੰਘ ਜੀ, ਮੈਨੂੰ ਵੀ ਕੋਵਿਡ ਹੋਇਆ ਸੀ, ਤੁਹਾਨੂੰ ਵੀ ਕੋਵਿਡ ਹੋਇਆ ਸੀ। ਜੇ ਦੱਸੋ ਵੀ ਤੁਹਾਨੂੰ ਕਾਉਂਟੀ ਵੱਲੋਂ ਕਾਲ ਆਈ ਸੀਗੀ ਕੰਟੈਕਟ ਟ੍ਰੇਸਿੰਗ ਦੀ? ਮੈਨੂੰ ਤਾਂ ਨਹੀਂ ਆਈ ਸੀਗੀ। ਜੀ, ਕਿਸੇ ਇਹ ਨੂੰ ਵੀ ਨਹੀਂ ਇਹ ਆਈ ਹਾਂ। ਦੱਸਣ ਦੇ ਲਈ ਸੋ ਇਹ ਪਤਾ ਨਹੀਂ ਡਾਲਰ ਜਾ ਕਿੱਥੇ ਰਹੇ ਆ। ਸੋ ਇਹ ਸਵਾਲ ਤਾਂ ਜਿਹੜੇ ਉਹ ਕਰਨੇ ਜਿਹੜੇ ਡੈਫੀਨੇਟਲੀ ਬਣਦੇ ਆ। ਨੋ ਡਾਊਟ ਤੁਸੀਂ ਆਰਗੇਨਾਈਜੇਸ਼ਨਸ ਕਈਆਂ ਨੂੰ ਇਸ ਦੇ ਲਈ ਡਾਲਰ ਵੀ ਦਿੱਤੇ ਆ, ਮੇਬੀ ਕਈਆਂ ਦੀਆਂ ਜਿਹੜੀਆਂ ਜੌਬਸ ਵੀ ਜਿਹੜੀਆਂ ਉਹ ਬਣਾਈਆਂ ਆ। ਸੋ ਜਿਨ੍ਹਾਂ ਨੂੰ ਹੋਇਆ ਉਹ ਆਪ ਹੀ ਜਿਹੜਾ ਦੇਖ ਲੈਣ ਵੀ ਕਾਉਂਟੀ ਵਾਲੇ ਕਿੱਥੇ ਕੁ ਜਿਹੜੇ ਉਹ ਖੜੇ ਹੈਗੇ ਆ। ਇਹ ਡਾਲਰ ਸਪੈਂਡ ਜਿਹੜੇ ਕਿਸ ਹਿਸਾਬ ਦੇ ਨਾਲ ਕੀਤੇ ਜਾ ਰਹੇ ਆ। ਹੁਣ ਜਿਨ੍ਹਾਂ ਨੂੰ ਮੈਂ ਮਿਲਿਆ ਹੋਊਗਾ, ਜਿਹਦੇ ਥਰੂ ਮੈਨੂੰ ਕਿਤੇ ਹੋਇਆ ਆ, ਉਹ ਸਾਨੂੰ ਹੀ ਨਹੀਂ ਪਤਾ ਲੱਗਾ ਤੇ ਨਾ ਹੀ ਗਾਂਹ ਕਿਸੇ ਨੂੰ ਜਿਹੜਾ ਉਹ ਪਤਾ ਲੱਗਾ ਹੋਊਗਾ। ਸੋ ਇਹ ਪਤਾ ਨਹੀਂ ਇਸ ਦਾ ਕੀ ਫਾਇਦਾ ਤੇ ਕੀ ਜਿਹੜਾ ਆ ਉਹ ਨੁਕਸਾਨ ਨਿਕਲਿਆ। ਓਵਰਆਲ ਏਦਾਂ ਲੱਗ ਰਿਹਾ ਆ ਵੀ ਕਿਤੇ ਨਾ ਕਿਤੇ ਜਿਹੜਾ ਟੈਕਸ ਪੇਅਰ ਮਨੀ ਹੈ ਜਿਹੜੀ ਸ਼ਾਇਦ ਇਹ ਵੀ ਏਦਾਂ ਹੀ ਅਜਾਈਂ ਇੱਧਰ ਜੀ। ਗਈ ਸੋ ਹੈਗੀ ਆ। ਆਪਾਂ ਤਾਂ ਕੁਆਰੰਟੀਨ ਕੀਤਾ ਸੀ, ਕਿਸੇ ਨੂੰ ਨਹੀਂ ਮਿਲੇ। ਪਰ ਇੰਨਾ ਜ਼ਰੂਰ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਇਹ ਇੱਕ ਰਿਐਲਿਟੀ ਆ। ਪੰਜਾਬੀ ਬਹੁਤ ਵੱਡੀ ਗਿਣਤੀ 'ਚ ਬਿਮਾਰ ਆ ਕੋਰੋਨਾ ਵਾਇਰਸ ਦੇ ਨਾਲ ਅੱਜ ਦੀ ਡੇਟ ਦੇ ਵਿੱਚ। ਤੁਸੀਂ ਪ੍ਰਾਈਵੇਟਲੀ ਆਪਣੇ ਯਾਰ, ਦੋਸਤ, ਮਿੱਤਰ, ਰਿਸ਼ਤੇਦਾਰਾਂ ਨਾਲ ਗੱਲ ਕਰਕੇ ਦੇਖੋ, ਘਰਾਂ ਦੇ ਘਰ ਭਰੇ ਬੈਠੇ ਹੈਗੇ ਆ। ਉਹ ਗੱਲ ਜੁਦੀ ਆ ਵੀ ਇਸ ਵਾਰੀ ਜਿਹੜਾ ਓਮੀਕਰੋਨ ਕੋਰੋਨਾ ਵਾਇਰਸ ਆ, ਉਹ ਇੰਨਾ ਜ਼ਿਆਦੇ ਘਾਤਕ ਨਹੀਂ ਹੈਗਾ। ਬੰਦਾ ਛੇਤੀ ਸਿਰਫ ਠੀਕ ਹੋ ਉਹਨਾਂ ਲਈ ਜਾਂਦਾ। ਹਰਜੋਤ ਸਿੰਘ ਜੀ ਇੱਥੇ ਇੱਕ ਚੀਜ਼ ਜੋੜਨੀ ਚਾਹੁੰਦੇ ਹਾਂ, ਉਹਨਾਂ ਲਈ ਜਿਨ੍ਹਾਂ ਦੇ ਵੈਕਸੀਨ ਵਗੈਰਾ ਲੱਗੀਆਂ। ਜੀ, ਜਿਨ੍ਹਾਂ ਦੇ ਨਹੀਂ ਬਿਲਕੁਲ। ਵੈਕਸੀਨ ਲੱਗੀਆਂ ਉਹ ਜਿਹੜੇ ਆ ਉਹ ਹਸਪਤਾਲਾਂ 'ਚ ਵਿਚਾਰੇ ਦਾਖਲ ਹੋ ਰਹੇ ਆ। ਉਹਨਾਂ ਦੇ ਲਈ ਮੁਸ਼ਕਿਲ ਦਾ ਸਬੱਬ ਬਣਿਆ। ਇੱਕ ਇਹ ਵੀ ਚੀਜ਼ ਇੱਥੇ ਨਾਲ ਹੀ ਐਡ ਕਰਦੇ ਜਾਈਏ, ਹੁਣ ਜਿਹੜੀ ਟੈਸਟਿੰਗ ਵੀ ਹੋ ਰਹੀ ਆ, ਉਹ ਕਈ ਦਿਨਾਂ ਬਾਅਦ ਨਤੀਜਾ ਆ ਰਿਹਾ ਆ। ਜਿਸ ਬੰਦੇ ਨੂੰ ਹੋਇਆ ਹੋਊਗਾ, ਉਹ ਜਦੋਂ ਤੱਕ ਉਸ ਦਾ ਰਿਜ਼ਲਟ ਆਉਣਾ, ਉਹ ਪਤਾ ਨਹੀਂ ਉਦੋਂ ਤੱਕ ਕਿੰਨੇ ਕੁ ਜਾਣਿਆਂ ਨੂੰ ਹੋਰ ਮਿਲ ਚੁੱਕਾ ਹੋਣਾ। ਜੇ ਉਹਦੇ ਸਿੰਪਟਮਸ ਘੱਟ ਹੈਗੇ ਆ, ਉਹ ਫੈਲਦਾ ਤਾਂ ਹੀ ਇੰਨਾ ਜ਼ਿਆਦਾ ਫੈਲ ਰਿਹਾ ਆ ਵੀ ਤੁਰੰਤ ਜਿਹੜੇ ਰਿਜ਼ਲਟ ਜਿਹੜੇ ਉਹ ਨਹੀਂ ਆ ਰਹੇ। ਲੋਕਾਂ ਨੂੰ ਕਈ ਦਿਨਾਂ ਬਾਅਦ ਪਤਾ ਲੱਗ ਰਿਹਾ ਆ। ਓਨੇ ਚਿਰ ਨੂੰ ਉਹ ਫੈਲ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਚੁੱਕਾ ਹੁੰਦਾ ਆ। ਇੱਥੋਂ ਤੱਕ ਕਿ ਤੁਸੀਂ ਆਪਣੇ ਪਰਿਵਾਰ ਦੇ ਬਾਕੀ ਜੀਆਂ ਤੱਕ ਜਿਹੜਾ ਉਹ ਲੈ ਜਾਂਦੇ ਆ। ਸੋ ਇਹ ਇੱਕ ਜ਼ਰੂਰ ਸੋਚਣ ਵਾਲੀ ਗੱਲ ਹੈਗੀ ਆ ਵੀ ਇਸ ਨੂੰ ਜਿਹੜਾ ਤੇਜ਼ੀ ਲਿਆਉਣੀ ਚਾਹੀਦੀ ਆ ਟੈਸਟਿੰਗ ਦੇ ਨਤੀਜਿਆਂ ਨੂੰ ਲੈ ਕੇ। ਸੋ ਇਹ ਬਹੁਤ ਪ੍ਰੋਬਲਮ ਵੱਡੀ ਆ ਰਹੀ ਹੈ। ਬਹੁਤ ਸਾਰੇ ਇੰਪਲੋਈਜ਼ ਜਿਹੜੇ ਕੰਮ ਵਾਪਸ ਜਾਣ ਤੋਂ ਬੈਠੇ ਆ ਵੀ ਸਾਡਾ ਜਿਹੜਾ ਟੈਸਟ ਦਾ ਰਿਜ਼ਲਟ ਨਹੀਂ ਆ ਰਿਹਾ, ਜਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਨੂੰ ਆਮ ਫਲੂ ਆ ਕਿ ਵਾਕਿਆ ਹੀ ਜਿਹੜਾ ਕੋਵਿਡ ਜਿਹੜਾ ਹੋਇਆ ਆ। ਸੋ ਬੜੀ ਵੱਡੀ ਜਿਹੜੀ ਇਸ ਟਾਈਮ ਸਮੱਸਿਆ ਦੇ ਵਿੱਚੋਂ ਸਾਰੇ ਇੰਪਲੋਇਰ ਤੇ ਇੰਪਲੋਈ ਜਿਹੜੇ ਉਹ ਸਾਰੇ ਲੰਘ ਰਹੇ ਹੈਗੇ ਜੀ, ਆ। ਸੋ ਤੁਹਾਨੂੰ ਲੱਗਦਾ ਹੈ ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਕਿਹੜੇ-ਕਿਹੜੇ ਲੱਛਣ ਆ, ਤੇ ਜ਼ਰੂਰ ਆਪਣੇ ਰੂਮ ਦੇ ਵਿੱਚ ਕੁਆਰੰਟੀਨ ਕਰ ਲਓ। ਤੇ ਉੱਦਾਂ ਵੈਸੇ ਕਈ ਪ੍ਰਾਈਵੇਟ ਸੈਂਟਰਸ ਹੈਗੇ ਆ ਜਿਹੜੇ 200 ਜਾਂ $300 ਲੈ ਕੇ ਸੇਮ ਟਾਈਮ ਤੇ ਤੁਹਾਡਾ ਰਿਜ਼ਲਟ ਦੱਸ ਦਿੰਦੇ ਆ 15 ਮਿੰਟ ਦੇ ਵਿੱਚ। ਪਰ ਕਈ ਵਾਰੀ ਇੱਦਾਂ ਹੁੰਦਾ ਵੀ ਘਰ 'ਚ ਕਿਸੇ ਨੇ ਨਹੀਂ ਵੈਕਸੀਨ ਲਵਾਇਆ, ਜਾਂ ਬੱਚੇ ਆ ਉਹਨਾਂ ਦੇ ਨਹੀਂ ਲੱਗੇ, ਜਾਂ ਆਲਰੇਡੀ ਬੰਦਿਆਂ ਨੂੰ ਕੋਈ ਹੈਲਥ ਇਸ਼ੂ ਹੈਗਾ ਆ ਤੇ ਤੁਸੀਂ ਬਚਣਾ ਚਾਹੁੰਦੇ ਆ, ਤੇ ਫਿਰ ਉਹ ਵੀ ਤਰੀਕਾ ਵਰਤਣਾ ਚਾਹੀਦਾ। ਪਰ ਇੰਨਾ ਜ਼ਰੂਰ ਆ, ਜੇ ਤੁਹਾਨੂੰ ਲੱਗਦਾ ਆ ਕੋਈ ਸਿੰਪਟਮ ਵੀ ਆ, ਤੇ ਤੁਸੀਂ ਜ਼ਰੂਰ ਕਿਸੇ ਨੂੰ ਮਿਲੋ ਵਰਤੋਂ ਨਾ ਉਨਾ ਚਿਰ, ਘੱਟੋ ਘੱਟ 5 ਦਿਨ ਤਾਂ ਜਿਹੜੀ CDC ਕਹਿ ਰਹੀ ਹੈਗੀ ਆ। ਜੀ।